ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਅਮਰੀਕਾ ਦੇ ਪ੍ਰੈਜ਼ੀਡੈਂਟ ਓਬਾਮਾ ਇੰਡੀਅਨ ਰਿਪਬਲਿਕ ਡੇ 26 ਜਨਵਰੀ ਨੂੰ ਸਪੈਸ਼ਲ ਗੈਸਟ ਵਜੋਂ ਨਵੀਂ ਦਿੱਲੀ ਜਾ ਰਹੇ ਹਨ। 26 ਜਨਵਰੀ 1950 ਨੂੰ ਇੰਡੀਅਨ ਕਨਸਟੀਟਿਊਸ਼ਨ ਹੋਂਦ ਦੇ ਵਿੱਚ ਆਇਆ ਸੀ। ਕਨਸਟੀਟਿਊਐਂਟ ਅਸੈਂਬਲੀ ਦੇ 2 ਸਿੱਖ ਨੁਮਾਇੰਦਿਆਂ ਨੇ ਇੰਡੀਅਨ ਕਨਸਟੀਟਿਊਸ਼ਨ ਤੇ ਦਸਤਖਤ ਨਹੀਂ ਸੀ ਕੀਤੇ ਕਿਉਂਕਿ ਇਸ ਕਨਸਟੀਟਿਊਸ਼ਨ ਦਾ ਆਰਟੀਕਲ 25 ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ। ਇਸ ਤੋਂ ਇਲਾਵਾ 1947 ਤੋਂ ਪਹਿਲਾਂ ਗਾਂਧੀ ਤੇ ਨਹਿਰੂ ਨੇ ਸਿੱਖ ਕੌਮ ਨੂੰ ਪੰਜਾਬ ਦੇ ਵਿੱਚ ਸਪੈਸ਼ਲ ਰਾਈਟਸ ਵਾਲਾ ਸੂਬਾ ਬਣਾ ਕੇ ਦੇਣ ਦਾ ਇਕਰਾਰ ਕੀਤਾ ਸੀ, ਜਿਸ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਗਿਆ। ਇਹੀ ਕਾਰਨ ਸੀ ਕਿ 26 ਜਨਵਰੀ 1950 ਨੂੰ ਭਾਰਤ ਦੇ ਹਿੰਦੂ ਜਦੋਂ ਰਿਪਬਲਿਕ ਡੇ ਦੇ ਜਸ਼ਨ ਮਨਾ ਰਹੇ ਸਨ, ਸਿੱਖ ਕੌਮ ਇਸ ਨੂੰ ਬਲੈਕ ਡੇ ਵਜੋਂ ਕਾਲੀਆਂ ਚੁੰਨੀਆਂ, ਕਾਲੀਆਂ ਪੱਗਾਂ ਤੇ ਘਰ ਦੇ ਬਾਹਰ ਕਾਲੇ ਝੰਡੇ ਲਗਾ ਕੇ ਕੰਡੈਮ ਕਰ ਰਹੀ ਸੀ। ਭਾਰਤ ਦੀ ਅਖੌਤੀ ਆਜ਼ਾਦੀ ਦੇ ਬੀਤੇ 67 ਸਾਲਾਂ ਵਿੱਚ ਸਿੱਖਾਂ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਗਈ, ਘੱਲੂਘਾਰੇ ਵਰਤਾਏ ਗਏ ਅਤੇ ਸਿੱਖ ਕੌਮ ਨੂੰ ਇੱਕ ਦਹਿਸ਼ਤਗਰਦ ਵਜੋਂ ਪੇਸ਼ ਕੀਤਾ ਗਿਆ। ਪ੍ਰੈਜ਼ੀਡੈਂਟ ਓਬਾਮਾ ਨੇ ਰਿਪਬਲਿਕ ਡੇ ਮੌਕੇ ਸਪੈਸ਼ਲ ਗੈਸਟ ਬਣਾ ਕੇ ਹਿੰਦੂਤਾਵਾਦੀ ਪੈਰੋਕਾਰ ਮੋਦੀ ਸਰਕਾਰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਭਾਰਤ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਸਿੱਖਸ ਫॉर ਜਸਟਿਸ ਜਥੇਬੰਦੀ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਮੌਕੇ ਪ੍ਰੈਜ਼ੀਡੈਂਟ ਓਬਾਮਾ ਨੂੰ ਐਡਰੈਸ ਕਰਦੀ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿੱਚ 3 ਨੁਕਤੇ ਪ੍ਰਮੁੱਖ ਹਨ। ਪਹਿਲਾ, ਸਿੱਖਾਂ ਵੱਲੋਂ ਇੰਡੀਅਨ ਕਨਸਟੀਟਿਊਸ਼ਨ ਨੂੰ ਮਾਨਤਾ ਨਾ ਦੇਣਾ। ਦੂਸਰਾ, ਸਿੱਖ ਨਸਲਕੁਸ਼ੀ ਅਤੇ ਤੀਸਰਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਇਸ ਪਟੀਸ਼ਨ ਨੂੰ ਭਾਰਤ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸਪੋਰਟ ਕੀਤਾ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਇਸ ਸੰਬੰਧੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲੇ ਹਨ। ਅੱਜ ਅਸੀਂ ਉਹਨਾਂ ਦੇ ਨਾਲ ਇਸ ਪਟੀਸ਼ਨ ਅਤੇ ਹੋਰ ਮਸਲੇ ਸੰਬੰਧੀ ਅਗਲੇ 15 ਮਿੰਟ ਵਿੱਚ ਗੱਲਬਾਤ ਕਰਾਂਗੇ। ਤਾਂ ਸਾਡੇ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੀਤ ਕੌਰ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇਹੀ ਦੱਸੋ ਕਿ ਭਾਰਤ ਦੇ ਸਿੱਖਾਂ ਲਈ ਇਸ ਦੀ ਕੀ ਹਮਾਇਤ ਹੈ, ਇਸ ਪਟੀਸ਼ਨ ਦੀ, ਇਸ ਦੀ ਕੀ ਜ਼ਰੂਰਤ ਹੈ, ਇਸ ਬਾਰੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਜਿਹੜੀ ਕਿਸੇ ਵੀ ਮਨੁੱਖ ਦਾ ਜਿਹੜਾ ਹੱਕ ਹਕੂਕ ਹੁੰਦਾ ਉਹ ਹੁੰਦੀ ਉਸ ਦੀ ਆਇਡੈਂਟੀਟੀ। ਜਿਸ ਦੀ ਆਇਡੈਂਟੀਟੀ ਨਹੀਂ ਕਿਤੇ ਤੇ ਉਹ ਕੁਝ ਨਹੀਂ ਹੁੰਦਾ। ਤੇ ਜਿਹੜਾ ਇੱਕ ਧਰਮ ਹੋਵੇ ਤੇ ਉਸ ਧਰਮ ਨੂੰ ਜਿਸ ਦੀ ਵਿਲੱਖਣਤਾ ਔਰ ਦਾ ਸਿੱਕਾ ਜਿਹੜਾ ਪੂਰੀ ਦੁਨੀਆ ਦੇ ਉੱਪਰ ਚੱਲਦਾ ਹੋਵੇ ਤੇ ਉਸ ਨੂੰ ਇੱਕ ਦੇਸ਼ ਦੇ ਅੰਦਰ ਇਹ ਕਹਿ ਕੇ ਕਿ ਤੁਸੀਂ ਹਿੰਦੂਆਂ ਦਾ ਪਾਰਟ ਹੋ ਤੇ ਇਹ ਆਪਣੇ ਆਪ ਵਿੱਚ ਇੱਕ ਕੋਝਾ ਮਜ਼ਾਕ ਸੀ ਔਰ ਜੋ 65 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ। 26 ਜਨਵਰੀ 1950 ਜਿਵੇਂ ਆਪ ਜੀ ਨੇ ਦੱਸਿਆ ਇਸ ਬਾਰੇ ਵਿੱਚ ਕਿ ਜਦੋਂ ਇਹ ਸੰਵਿਧਾਨ ਲਾਗੂ ਕੀਤਾ ਗਿਆ ਉਸ ਵਕਤ ਬੋਧੀ ਜੈਨੀ ਉਹਨਾਂ ਦੇ ਨਾਲ ਆਰਟੀਕਲ 25 ਜਿਹੜੀ ਧਾਰਾ ਹੈਗੀ ਏ ਉਹਦੀ 20 ਦੀ ਵਿਆਖਿਆ ਕਰਦਿਆਂ 2 ਦੇ ਵਿੱਚ ਸਿੱਖਾਂ ਨੂੰ ਹਿੰਦੂ ਗਰਦਾਨਿਆ ਗਿਆ। ਔਰ ਇਸੇ ਕਰਕੇ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਸਮੇਂ-ਸਮੇਂ ਆਉਂਦੀਆਂ ਰਹੀਆਂ ਨੇ ਤੇ ਆ ਰਹੀਆਂ ਨੇ, ਕਿਉਂਕਿ ਜਿਸ ਧਰਮ ਦੀ ਆਪਣੀ ਆਇਡੈਂਟੀਟੀ ਨਾ ਹੋਵੇ ਤੇ ਉਸ ਧਰਮ ਦੇ ਜਿਹੜੇ ਪੈਰੋਕਾਰ ਨੇ ਉਹ ਆਪਣੇ ਆਪ ਵਿੱਚ ਗੁਲਾਮੀ ਦਾ ਅਹਿਸਾਸ ਹਰ ਸਮੇਂ ਕਰਦੇ ਰਹਿੰਦੇ ਨੇ। ਸੋ ਸਿੱਖ ਕੌਮ ਨੇ ਜੋ ਇਸ ਅਹਿਸਾਸ ਨੂੰ ਚੰਗੀ ਤਰ੍ਹਾਂ ਸਮਝਿਆ ਔਰ ਵਿਚਾਰਿਆ ਤੇ ਜੋ ਸਿੱਖਸ ਫॉर ਜਸਟਿਸ ਵੱਲੋਂ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਉਸ ਨੂੰ ਲੈ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ ਔਰ ਜਥੇਦਾਰ ਸਾਹਿਬ ਨੂੰ ਇਸ ਦੇ ਸਾਰੇ ਕਾਰਨਾਂ ਬਾਰੇ ਦੱਸਿਆ ਔਰ ਇਹ ਵੀ ਦੱਸਿਆ ਕਿ ਜਿਹੜੀ ਮੌਕੇ ਦੀ ਅਕਾਲੀ ਲੀਡਰਸ਼ਿਪ ਹੈ ਇਸ ਨੇ ਸਮੇਂ-ਸਮੇਂ ਇਸ ਸੰਵਿਧਾਨ ਦੀ ਧਾਰਾ ਨੂੰ ਜਿਹੜਾ ਪਾਰਲੀਮੈਂਟ ਦੇ ਸਾਹਮਣੇ ਜਾ ਕੇ ਇਹਨੂੰ ਸਾੜਿਆ ਵੀ ਹੈ ਤੇ ਇਸ ਦੇ ਉੱਪਰ ਸਮੁੱਚੀ ਸਿੱਖ ਕੌਮ ਇੱਕ ਮੱਤ ਹੈ। ਸਿੱਖਾਂ ਦੀ ਆਇਡੈਂਟੀਟੀ ਜੋ ਨਿਆਰਾ ਪਾਣੇ ਉਸ ਨੂੰ ਜੋ ਹਿੰਦੂ ਜਿਹੜਾ ਸਾਮਰਾਜ ਹੈ ਉਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਰਲਗੜ ਕਰਨਾ ਚਾਹੁੰਦਾ ਤਾਂ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਮੁੱਚੀ ਸਿੱਖ ਕੌਮ ਨੂੰ ਇਸ ਸੰਬੰਧ ਦੇ ਵਿੱਚ ਆਦੇਸ਼ ਜਾਰੀ ਕੀਤਾ ਹੈ ਜਿਹੜੀ ਕਿਉਂਕਿ ਦੇਖੋ ਆਪਣੀ ਆਬਾਦੀ ਜਿਹੜੀ ਹੈ ਸਿੱਖ ਕੌਮ ਦੀ 30 ਮਿਲੀਅਨ ਤੋਂ ਵੀ ਜ਼ਿਆਦਾ ਔਰ ਇਸ ਦੇ ਵਿੱਚੋਂ ਸਿਰਫ 1 ਲੱਖ ਦਸਤਖਤਾਂ ਦੀ ਲੋੜ ਹੈ ਹਾਲ ਦੀ ਘੜੀ ਕਿਉਂਕਿ ਜਿਹੜੇ ਬਰਾਕ ਓਬਾਮਾ ਨੇ ਉਹਨਾਂ ਨੇ ਜਿਹੜੀ ਉਹਨਾਂ ਦੇ ਵਾਈਟ ਹਾਊਸ ਵੱਲੋਂ ਇੱਕ ਜਿਹੜੀ ਆਪਣੇ ਸਾਈਟ ਸ਼ੁਰੂ ਹੋਈ ਹੈ ਔਰ ਉਸਦੇ ਉੱਪਰ ਜਦੋਂ 1 ਲੱਖ ਲੋਕ ਦਸਤਖਤ ਕਰਦੇ ਨੇ ਤੇ ਫਿਰ ਵਾਈਟ ਹਾਊਸ ਤੇ ਰਾਸ਼ਟਰਪਤੀ ਉਸ ਦੇ ਉੱਪਰ ਆਪਣੇ ਵਿਚਾਰ ਪ੍ਰਗਟ ਕਰਦਾ ਤਾਂ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ
ਜੋ ਕੱਲ ਸਾਨੂੰ ਇਸ ਗੱਲ ਦੇ ਵਿੱਚ ਤਸੱਲੀ ਸਾਨੂੰ ਮਿਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਪੂਰੀ ਸਿੱਖ ਕੌਮ ਨੂੰ ਕਿਹਾ ਕਿ ਆਰਟੀਕਲ 25 ਨੂੰ ਖਤਮ ਕਰਨ ਵਾਸਤੇ ਜੋ ਵੀ ਮਨਾਸਬ ਯਤਨ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਜੀ ਜੀ ਤੇ ਵੀਰ ਜੀ ਆਲਸੋ ਤੁਸੀਂ ਕਿਉਂਕਿ ਤੁਹਾਡੇ ਵੱਲ ਹੁਣ ਅੱਜ 10 ਦਸੰਬਰ ਦਾ ਦਿਨ ਹੈ, ਤੁਸੀਂ ਆਲਸੋ ਜਲੰਧਰ ਦੇ ਵਿੱਚ ਇੱਕ ਕੈਂਡਲ ਲਾਈਟ ਵਿਜੂਅਲ ਵੀ ਕਰ ਰਹੇ ਹੋ, ਸਾਰੇ ਦਰਸ਼ਕਾਂ ਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਅੱਜ ਦਾ ਮਨੁੱਖੀ ਅਧਿਕਾਰ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਔਰ ਜਿੱਥੇ ਜਿੱਥੇ ਵੀ ਘਟਨਾਵਾਂ ਵਾਪਰਦੀਆਂ ਨੇ ਔਰ ਮੈਜੋਰਟੀ ਵੱਲੋਂ ਮਿਨੋਰਟੀਆਂ ਦੇ ਨਾਲ ਧੱਕੇ ਕੀਤੇ ਜਾਂਦੇ ਨੇ, ਘੱਟ ਗਿਣਤੀਆਂ ਦੇ ਨਾਲ ਧੱਕੇ ਕੀਤੇ ਜਾਂਦੇ ਆ, ਉਸ ਦੇ ਵਿਰੋਧ ਦੇ ਵਿੱਚ ਅਸੀਂ ਕਈ ਸਾਲਾਂ ਤੋਂ ਇਹ ਜਿਹੜੇ ਰੋਸ ਪ੍ਰੋਟੈਸਟ ਕਰਦੇ ਆ ਰਹੇ ਹਾਂ ਔਰ ਉਸੇ ਕੜੀ ਵਜੋਂ ਕਿਉਂਕਿ ਸਾਡੇ ਸਾਹਮਣੇ ਜਿੱਥੇ ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦੱਸਦਾ ਔਰ 26 ਜਨਵਰੀ ਨੂੰ ਸੰਵਿਧਾਨ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਜਿੱਥੇ ਬਰਾਕ ਓਬਾਮਾ ਇੰਡੀਆ ਜਾ ਰਹੇ ਨੇ ਔਰ ਉਹ ਮੋਦੀ ਗਵਰਨਮੈਂਟ ਨੂੰ ਸਵਾਲ ਕਰਨ ਕਿ ਤੁਸੀਂ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਕਿਉਂ ਦੱਸ ਰਹੇ ਹੋ। ਇੱਕ ਤਾਂ ਮੇਨ ਕਾਰਨ ਇਹ ਆ। ਦੂਸਰਾ ਮੇਨ ਕਾਰਨ ਇਹ ਆ ਕਿ ਜਿਹੜੇ ਭਾਈ ਗੁਰਬਖਸ਼ ਸਿੰਘ ਖਾਲਸਾ ਇਸ ਵਕਤ 25 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਜਿੰਨੇ ਵੀ ਬੰਦੀ ਸਿੰਘ ਨੇ ਜਿਨ੍ਹਾਂ ਨੇ ਹੁਣ ਤੱਕ ਜੇਲਾਂ ਦੀ ਸਜ਼ਾ ਪੂਰੀ ਕਰ ਲਈ ਹੈ ਇੰਡੀਆ ਦੇ ਕਾਨੂੰਨ ਮੁਤਾਬਕ, ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾਂਦਾ। ਇੱਕ ਮਸਲਾ ਸਾਡਾ ਇਹ ਆ। ਔਰ ਤੀਸਰਾ ਮਸਲਾ ਜਿਹੜੀ ਜੈਨੋਸਾਈਡ ਹੋਇਆ ਇੰਡੀਆ ਦੇ ਅੰਦਰ, ਚਾਹੇ ਜੂਨ 1984 ਨੂੰ ਜਾਂ ਨਵੰਬਰ 1984 ਨੂੰ ਜਾਂ ਉਸ ਤੋਂ ਬਾਅਦ 1978 ਤੋਂ ਲੈ ਕੇ ਲਗਾਤਾਰ ਜੋ ਫੇਕ ਐਨਕਾਊਂਟਰ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਉਸ ਦੇ ਸਬੰਧ ਦੇ ਵਿੱਚ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਤਿੰਨ ਮੁੱਦਿਆਂ ਨੂੰ ਲੈ ਕੇ ਅਸੀਂ ਗੁਰਦੁਆਰਾ ਜੋ ਨਾਨਕ ਮਿਸ਼ਨ ਚੌਂਕ ਜਲੰਧਰ ਦੇ ਵਿੱਚ ਉਸ ਚੌਂਕ ਤੋਂ ਲੈ ਕੇ ਗੁਰਦੁਆਰਾ ਮਾਡਲ ਟਾਊਨ ਤੱਕ ਇੱਕ ਬੜਾ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ, ਜਿਸ ਦੇ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਖੁੱਲਾ ਸੱਦਾ ਦਿੱਤਾ, ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਲੋਕਾਂ ਨੂੰ ਔਰ ਜਿਹੜੇ ਈਸਾਈ ਔਰ ਆਪਣੇ ਦੂਸਰੇ ਧਰਮਾਂ ਦੇ ਲੋਕ ਨੇ, ਮੁਸਲਮਾਨ ਨੇ ਔਰ ਈਵਨ ਜਿਹੜੇ ਹਿੰਦੂ ਵੀ, ਉਹ ਲੋਕ ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ ਔਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਦੂਸਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਕਿ ਆਓ ਸਿੱਖਾਂ ਦੇ ਨਾਲ ਜੋ ਧੱਕੇਸ਼ਾਹੀ ਪਿਛਲੇ 65 ਸਾਲਾਂ ਦੇ ਵਿੱਚ ਹੋਈ ਹੈ ਉਸ ਨੂੰ ਬੰਦ ਕਰਾਉਣ ਲਈ ਸਾਡਾ ਸਾਥ ਦਿਓ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਹੋਰ ਹਿੰਦੂ ਲੀਡਰਾਂ ਨੇ ਮੰਗ ਕੀਤੀ ਹੈ ਕਿ ਗੀਤਾ ਨੂੰ ਭਾਰਤ ਦਾ ਨੈਸ਼ਨਲ ਗ੍ਰੰਥ ਐਲਾਨਿਆ ਜਾਵੇ, ਇਸ ਬਾਰੇ ਅਕਾਲੀਆਂ ਨੇ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਨੇ, ਪਰ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਗ੍ਰੰਥ ਸਾਰੇ ਸਤਿਕਾਰਯੋਗ ਨੇ, ਲੇਕਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਉਹ ਪੂਰੀ ਦੁਨੀਆ ਦੇ ਅੰਦਰ ਮਨੁੱਖਤਾ ਦੇ ਭਲੇ ਵਾਸਤੇ, ਮਨੁੱਖਤਾ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਵਾਸਤੇ ਔਰ ਕਲਿਆਣਕਾਰੀ ਜਿਹੜੇ ਆਪਣੇ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਹ ਜਿਹੜੀ ਗੁਰਬਾਣੀ ਹੈ, ਇਸ ਗੁਰਬਾਣੀ ਦੇ ਸੰਬੰਧ ਦੇ ਵਿੱਚ ਹੁਣ ਤੱਕ ਦੁਨੀਆ ਭਰ ਦੇ ਜਿੰਨੇ ਵੀ ਵੱਡੇ ਵਿਦਵਾਨ ਹੋਏ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਔਰ ਉਹਨਾਂ ਨੇ ਹਾਜ਼ਰ ਨਾਜ਼ਰ ਪਾਤਸ਼ਾਹ ਦਾ ਦਰਜਾ ਜਿਹੜਾ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ। ਜਿੱਥੋਂ ਤੱਕ ਗੀਤਾ ਦਾ ਸਵਾਲ ਹੈ, ਕਿਸੇ ਵੀ ਗ੍ਰੰਥ ਦੇ ਵਿੱਚ ਇੱਕ ਪਾਸੜ ਇੱਕ ਧਰਮ ਦੀ ਗੱਲ ਕੀਤੀ ਗਈ ਹੋਵੇ ਤਾਂ ਉਹ ਧਰਮ ਉਹਨੂੰ ਪ੍ਰਵਾਨ ਕਰ ਸਕਦਾ, ਉਹਨੂੰ ਸਤਿਕਾਰ ਦੇ ਸਕਦਾ, ਦੂਸਰੇ ਧਰਮ ਵੀ ਉਹਨੂੰ ਸਤਿਕਾਰ ਦੇ ਸਕਦੇ ਆ, ਲੇਕਿਨ ਕਿਸੇ ਦੇ ਉੱਪਰ ਠੋਸਿਆ ਨਹੀਂ ਜਾਣਾ ਚਾਹੀਦਾ ਕਿ ਤੁਸੀਂ ਧੱਕੇ ਦੇ ਨਾਲ। ਫਿਰ ਔਰੰਗਜ਼ੇਬ ਵਾਲੀ ਗੱਲ ਹੋ ਗਈ ਕਿ ਜਿਵੇਂ ਔਰੰਗਜ਼ੇਬ ਨੇ ਆਪਣਾ ਧਰਮ ਚਲਾਉਣ ਵਾਸਤੇ ਹਿੰਦੂਆਂ ਦੇ ਸਿਰ ਕੱਟੇ ਔਰ ਉਹਨਾਂ ਦੀਆਂ ਬੋਦੀਆਂ ਕੱਟੀਆਂ ਔਰ ਉਹਨਾਂ ਨੂੰ ਜਨੇਊ ਪਾਏ ਹੋਏ ਜਨੇਊ ਉਹਨਾਂ ਦੇ ਗਲਾਂ ਚੋਂ ਲਾ ਕੇ, ਤੇ ਉਹਨੇ ਇੱਕ ਜ਼ਬਰ ਜ਼ੁਲਮ ਦਾ ਜਿਹੜਾ ਰਾਹ ਚੁਣਿਆ ਸੀ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇ ਕੇ ਬੰਦ ਕਰਾਇਆ। ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ RSS ਵੱਲੋਂ, BJP ਵੱਲੋਂ ਜਾਂ ਉਹਨਾਂ ਦੇ ਪੈਰੋਕਾਰਾਂ ਵੱਲੋਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਦਾ ਅੱਗੇ ਜਾ ਕੇ ਫਿਰਕੂ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੋਵੇ।
ਜੀ ਤੇ ਵੀਰ ਜੀ ਸਾਡੇ ਕੋਲ 3 ਮਿੰਟ ਰਹਿ ਗਏ ਨੇ। ਵਨ ਮੋਰ ਕੁਐਸਚਨ, ਈਵਨ ਤਾਂ ਤੁਸੀਂ ਭਾਈ ਗੁਰਬਖਸ਼ ਸਿੰਘ ਬਾਰੇ ਥੋੜੀ ਬਹੁਤੀ ਗੱਲਬਾਤ ਕੀਤੀ ਸੀ, ਪਰ ਅਸੀਂ ਡਿਟੇਲ ਦੇ ਵਿੱਚ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਉਹ ਪਿਛਲੇ 3 ਹਫ਼ਤੇ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਆਪਣੇ ਬੰਦੀ ਸਿੰਘਾਂ ਦੇ ਲਈ, ਤੁਸੀਂ ਵੀ ਉਹਨਾਂ ਨੂੰ ਮਿਲੇ ਹੋ, ਉਹਨਾਂ ਨੇ ਇਸ ਵਾਰ ਤੁਸੀਂ ਇਹਨਾਂ ਵਰਤ ਬਾਰੇ ਕੀ ਕਹਿਣਾ ਚਾਹੋਗੇ? ਆਲਸੋ ਕੀ ਸੁਨੇਹਾ ਉਹਨਾਂ ਦਾ ਸਿੱਖ ਕੌਮ ਦੇ ਲਈ? ਦੇਖੋ, ਭਾਈ ਗੁਰਬਖਸ਼ ਸਿੰਘ ਖਾਲਸਾ ਪਿਛਲੇ ਵੀ 44 ਦਿਨ ਸਾਲ ਬੈਠੇ ਸੀ ਇਹਨਾਂ ਦਿਨਾਂ ਦੇ ਵਿੱਚ। ਉਦੋਂ ਵੀ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਸਾਰਿਆਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਸੀ। ਇਸ ਵਾਰ ਕੁਝ ਸਾਡੇ ਆਪਣੇ ਵੀਰਾਂ ਦਾ ਭੈਣਾਂ ਦੇ ਮਤਭੇਦ ਹੋ ਸਕਦੇ ਨੇ, ਪਰ ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਏ। ਉਹ ਮੰਗ ਕੀ ਹੈ ਕਿ ਜਿਹੜੇ ਸਿੰਘ ਇੰਡੀਆ ਦੇ ਕਾਨੂੰਨ ਮੁਤਾਬਕ ਸਜ਼ਾ ਪੂਰੀ ਕਰ ਚੁੱਕੇ ਨੇ, ਉਹਨਾਂ ਨੂੰ 1 ਮਿੰਟ ਵੀ ਜੇਲ੍ਹ ਵਿੱਚ ਰੱਖਿਆ ਨਹੀਂ ਜਾ ਸਕਦਾ। ਫਿਰ ਇੰਡੀਆ ਦਾ ਕਾਨੂੰਨ ਜਿਹੜਾ ਹੈ ਉਹ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰ ਰਿਹਾ? ਇਸ ਮਸਲੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਇੱਕਮਤ ਹੋਣਾ ਚਾਹੀਦਾ ਔਰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤਯਾਬੀ ਬਾਰੇ ਵੀ ਸੋਚਣਾ ਚਾਹੀਦਾ। 25 ਦਿਨ ਤੋਂ ਉਹਨਾਂ ਨੇ ਅੰਨ ਨੂੰ ਮੂੰਹ ਨਹੀਂ ਲਾ ਕੇ ਦੇਖਿਆ ਔਰ ਕੇਵਲ ਲਿਕਵਿਡ ਪਦਾਰਥ ਜਾਂ ਪਾਣੀ ਦੇ ਉੱਪਰ ਉਹ ਆਪਣਾ ਗੁਜ਼ਾਰਾ ਕਰ ਰਹੇ ਨੇ ਔਰ ਲਖਨੌਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਉਹ ਬੈਠੇ ਨੇ। ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ, ਜਿੱਥੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ, ਉੱਥੇ ਨਾਲ ਦੀ ਨਾਲ ਜਿਹੜਾ ਮਸਲਾ ਹੈ ਹਰ ਹਾਲਤ ਦੇ ਵਿੱਚ ਹੱਲ ਕਰਾਉਣ ਲਈ ਸਾਡੀ ਇੱਕ ਜੁਟਤਾ ਦਾ ਪ੍ਰਗਟਾਵਾ ਹੋਣਾ ਬੇਹੱਦ ਜ਼ਰੂਰੀ ਹੈ। ਸਾਡੇ ਅੰਦਰ ਮਤਭੇਦ ਜੇ ਕਿਸੇ ਦੇ ਗੁਰਬਖਸ਼ ਸਿੰਘ ਖਾਲਸਾ ਦੇ ਵਿਅਕਤੀਗਤ ਵਿਚਾਰਾਂ ਪ੍ਰਤੀ ਜਾਂ ਉਹਨਾਂ ਦੀ ਕਾਰਜਸ਼ੈਲੀ ਬਾਰੇ ਜਾਂ ਉਹਨਾਂ ਦੇ ਕੁਝ ਹੋਰ ਕਾਰਨਾਂ ਕਰਕੇ ਹੋ ਸਕਦੇ ਨੇ, ਲੇਕਿਨ ਇਹ ਜਿਹੜਾ ਮਸਲਾ ਹੈ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦਾ ਜੋ ਸਿਸਟਮ ਹੈ ਉਹ ਸਾਡੇ ਨਾਲ ਬੇਵਿਸ਼ਵਾਸੀ ਵਾਲਾ ਮਾਹੌਲ ਪੈਦਾ ਕਰ ਚੁੱਕਾ ਹੈ ਔਰ ਉਹਨੇ ਕਦੇ ਵੀ ਸਾਨੂੰ ਇਨਸਾਫ ਦੇਣ ਦੀ ਤਵੱਜੋ ਨਹੀਂ ਦਿੱਤੀ। ਸੋ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ। ਮੇਰੀ ਉਹਨਾਂ ਨਾਲ ਲਗਾਤਾਰ ਰਾਬਤਾ ਹੈ ਔਰ ਉਹ ਮਾਨਸਿਕ ਤੌਰ ਦੇ ਉੱਪਰ ਚੜ੍ਹਦੀ ਕਲਾ 'ਚ ਨੇ, ਲੇਕਿਨ ਸਰੀਰਕ ਤੌਰ ਤੇ ਉਹਨਾਂ ਦੀ ਅਵਸਥਾ ਜਿਹੜੀ ਹੈ ਦਿਨੋਂ ਦਿਨ ਜੋ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਵਕਤ 15 ਤੋਂ 16 ਕਿਲੋ ਉਹਨਾਂ ਦਾ ਭਾਰ ਜਿਹੜਾ ਉਹ ਘਟ ਚੁੱਕਾ ਹੈ ਔਰ ਉਹਨਾਂ ਨੂੰ ਜੋ ਡਾਕਟਰਾਂ ਨਾਲ ਮੈਂ ਗੱਲਬਾਤ ਕੀਤੀ, ਉਹਨਾਂ ਨੇ ਵੀ ਇਹ ਗੱਲ ਕਿਹਾ ਸ਼ੂਗਰ ਲੈਵਲ ਵੀ ਉਹਨਾਂ ਦਾ ਜਿਹੜਾ ਬਹੁਤ ਡਾਊਨ ਹੋਇਆ ਔਰ ਉਹਨਾਂ ਨੂੰ ਸਰੀਰਕ ਤੌਰ ਦੇ ਉੱਪਰ ਕੋਈ ਵੀ ਨੁਕਸਾਨ ਹੁੰਦਾ ਤੇ ਉਹਦੇ ਲਈ ਇੰਡੀਆ ਗਵਰਨਮੈਂਟ ਔਰ ਸਾਡੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਆਗੂ ਉਹ ਬਰਾਬਰ ਦੇ ਜ਼ਿੰਮੇਵਾਰ ਹੋਣਗੇ। ਹਾਂਜੀ ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਐਂਡ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਵੀ ਹੁਣ ਬ੍ਰੇਕ ਵੱਲ ਜਾ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਥਕ ਮੁੱਦਿਆਂ ਨੂੰ ਅੱਗੇ ਲੈ ਕੇ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84. We'll be right back after a short break.